ਤੇ ਛੋਲੇ ਭਟੂਰੇ ਜਲੇਬੀਆਂ ਨੂਡਲਸ ਹਰ ਤਰ੍ਹਾਂ ਦਾ ਜਿੱਦਾਂ ਵੀ ਆਪਣੇ ਪਕਵਾਨ ਗੁਰੂ ਘਰਾਂ ਦੇ ਵਿੱਚ ਬਣਦੇ ਆ ਜੀ ਬਣਾਏ ਹੋਏ ਆ। ਤੁਸੀਂ ਗੁਰੂ ਦੇ ਦਰਬਾਰ ਸੰਗਤ ਦੇ ਰੂਪ ਦੇ ਵਿੱਚ ਆ ਕੇ ਵਿਚਰੋ ਤਾਂ ਬਹੁਤ ਵਧੀਆ ਗੱਲ ਆ। ਸੰਗਤ ਦੇ ਲਈ ਹੱਥ ਜੋੜ ਕੇ ਬੇਨਤੀ ਹੋਆ ਕਿਉਂਕਿ ਕੁਝ ਚੀਜ਼ਾਂ ਸਾਨੂੰ ਗੁਰਦੁਆਰੇ ਆ ਕੇ ਸਹੀ ਕਰਨੀਆਂ ਪੈਂਦੀਆਂ ਨੇ ਆਪਣੇ ਵੱਲੋਂ। ਟਰੈਕਿੰਗ ਵਾਲਾ ਅਸੀਂ ਸਾਰੇ ਟਰੈਕਿੰਗ ਨਾਲ ਰਿਲੇਟਡ ਆ, ਬੜੀਆਂ ਚੀਜ਼ਾਂ ਉਹ ਤੋਂ ਸਿੱਖਦੇ ਆ ਤੇ ਉਹਨਾਂ ਨੂੰ ਫੋਲੋ ਵੀ ਕਰਦੇ ਆ ਤੇ ਉਹ ਤੁਸੀਂ ਜ਼ਰੂਰ ਕਰਦੇ ਰਹੋ। ਜ਼ਰੂਰ ਜੀ। ਹਾਂਜੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਦਰਬਾਰ ਬੇਕਰਸਫੀਲਡ ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਕੀਰਤਨ ਦੇ ਵਿੱਚ ਆ। ਇੱਥੇ ਵੱਖ-ਵੱਖ ਹਾਊਸ ਸੇਵਾਦਾਰਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ। ਇੱਥੇ ਫਤਿਹਗੜ੍ਹ ਸਾਹਿਬ ਦੇ ਸੰਗਤਾਂ ਦੇ ਦੁਆਰਾ ਇਹ ਲੰਗਰ ਜਿਹੜੇ ਲਗਾਏ ਗਏ ਆ ਉਹਨਾਂ ਸੇਵਾਦਾਰਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਪਣਾ ਨਾਮ ਦੱਸੋ ਤੇ ਦੱਸੋ ਜੀ ਅੱਜ ਕਿੱਦਾਂ ਸੰਗਤਾਂ ਦਾ ਇਕੱਠ ਕਿੱਦਾਂ ਦਾ ਰਿਹਾ? ਮੇਰਾ ਨਾਮ ਨਵਦੀਪ ਸਿੰਘ ਹੈ ਜੀ ਤੇ ਇਕੱਠ ਬਹੁਤ ਜ਼ਿਆਦਾ ਹੈ। ਪਿਛਲੇ ਸਾਲਾਂ ਤੋਂ ਕਿਹਾ ਜਾ ਸਕਦਾ ਵੀ ਦੁੱਗਣਾ ਇਕੱਠ ਹੈ ਐਤਕੀ ਪਿਛਲੀ ਵਾਰ। ਆਪ ਜੀ ਦਾ ਨਾਮ? ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਬਹੁਤ ਸੰਗਤ ਦਾ ਭਰਪੂਰ ਇਕੱਠ ਹੋਇਆ ਜੀ, ਅੱਜ ਬਹੁਤ ਵਧੀਆ ਸਮਾਗਮ ਹੋਇਆ ਆ। ਜੀ ਜੀ ਆਪ ਜੀ? ਇੰਦਰਜੀਤ ਸਿੰਘ ਨਾਗਰਾ ਜੀ। ਬਹੁਤ ਸੋਹਣਾ ਬਹੁਤ ਇਕੱਠ ਹੋਇਆ, ਸੰਗਤ ਦਾ ਬੜਾ ਜ਼ਿਆਦਾ ਉਤਸ਼ਾਹ ਆ। ਪਰ ਇੱਕ ਸੰਗਤ ਨੂੰ ਛੋਟੀ ਜਿਹੀ ਬੇਨਤੀ ਵੀ ਆ ਤੁਹਾਡੇ ਰੇਡੀਓ ਦੇ ਮਾਧਿਅਮ ਤੇ ਵੀ ਜੇ ਤੁਸੀਂ ਗੁਰੂ ਦੇ ਦਰਬਾਰ ਸੰਗਤ ਦੇ ਰੂਪ ਦੇ ਵਿੱਚ ਆ ਕੇ ਵਿਚਰੋ ਤਾਂ ਬਹੁਤ ਵਧੀਆ ਗੱਲ ਆ। ਸੰਗਤ ਦੇ ਲਈ ਹੱਥ ਜੋੜ ਕੇ ਬੇਨਤੀ ਹੋਆ ਕਿਉਂਕਿ ਕੁਝ ਚੀਜ਼ਾਂ ਸਾਨੂੰ ਗੁਰਦੁਆਰੇ ਆ ਕੇ ਸਹੀ ਕਰਨੀਆਂ ਪੈਂਦੀਆਂ ਨੇ ਆਪਣੇ ਵੱਲੋਂ। ਹਾਂਜੀ, ਸੋ ਉੱਦਾਂ ਆਲ ਰਾਊਂਡ ਜਿੰਨਾ ਵੀ ਆ ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਵਿੱਚ ਬੜਾ ਉਤਸ਼ਾਹ ਹੈ। ਕਈ ਸਾਲਾਂ ਬਾਅਦ ਇੰਨਾ ਜ਼ਿਆਦਾ ਇਕੱਠ ਹੋਇਆ। ਪਹਿਲਾਂ 2 ਸਾਲ ਤੁਹਾਨੂੰ ਪਤਾ ਵੀ ਕਰੋਨਾ ਕਰਕੇ ਜ਼ਿਆਦਾ ਨਹੀਂ ਹੋਇਆ ਨਾ, ਪਰ ਹੁਣ ਜੋ ਵੀ ਲੋਕੀ ਆਉਂਦੇ ਨੇ ਅਸੀਂ ਵੀ ਬੜੇ ਉਤਸ਼ਾਹ ਨਾਲ ਲੱਗੇ ਆ। ਹੋਰ ਵੀ ਸੰਗਤਾਂ ਸਾਰੀਆਂ ਲੱਗੀਆਂ, ਆਉਣ ਵਾਲਿਆਂ ਦੇ ਵਿੱਚ ਵੀ ਬੜੀ ਖੁਸ਼ੀ ਆ, ਖੁਸ਼ੀ ਦਾ ਮਾਹੌਲ ਬਣਿਆ ਸਾਰਾ। ਹਾਂਜੀ, ਉਹ ਵਾਹਿਗੁਰੂ ਕੀ ਫਤਿਹ ਜੀ। ਆਪ ਜੀ ਵੀ ਕੁਝ ਕਹਿਣਾ ਚਾਹੁੰਦੇ ਆ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਵਤਾਰ ਸਿੰਘ ਨਾਗਰ ਹੈ ਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਸਿੱਖ ਸੰਗਤ ਵੱਧ ਤੋਂ ਵੱਧ ਇਕੱਠੀ ਹੋਈ ਹੈ ਇੱਥੇ। ਤੇ ਅਸੀਂ ਸਾਰੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਇਲਾਕਾ ਨਿਵਾਸੀ ਤੇ ਇੱਥੇ ਬੇਕਰਸਫੀਲਡ ਦੇ ਸਹਿਯੋਗ ਨਾਲ ਇਹ ਲੰਗਰ ਦੀ ਸੇਵਾ ਕਰ ਰਹੇ ਹਾਂ ਜੀ। ਮੈਂ ਅਕਸਰ ਦੇਖਦਾ ਵੀ ਜਦੋਂ ਵੀ ਇੱਥੇ ਵੀ ਹੋਊ ਜਾਂ ਹੋਰ ਨਗਰ ਕੀਰਤਨਾਂ ਦੇ ਵਿੱਚ ਵੀ ਤੁਸੀਂ ਉੱਥੇ ਜਿਹੜਾ ਤੁਹਾਡੀ ਲੰਗਰਾਂ ਦੀ ਸੇਵਾ ਜਿਹੜੀ ਉਹ ਚੱਲਦੀ ਆ, ਕਈ ਸਾਲਾਂ ਤੋਂ ਲੱਗੇ ਹੋਏ ਆ। ਹਾਂਜੀ, ਇਹਨੂੰ ਆਲਮੋਸਟ ਸਾਨੂੰ ਪਿਛਲੇ 10 ਸਾਲ ਹੀ ਹੋ ਗਏ ਨੇ, 10 ਤੋਂ 15 ਸਾਲ। ਮੈਨੂੰ 10 ਸਾਲ ਹੋਇਆ ਇੱਥੇ, ਪਰ ਇਹ ਵੀਰੋ ਨਹੀਂ ਪਹਿਲਾਂ ਤੋਂ ਕਰਦੇ ਆ। 16 ਫਤਿਹਗੜ੍ਹ ਸਾਹਿਬ ਦਾ ਜਦੋਂ ਹੁਣ ਸ਼ਹੀਦੀ ਜੋੜ ਮੇਲਾ ਆਉਣਾ ਮੂਹਰੇ ਫਤਿਹਗੜ੍ਹ ਸਾਹਿਬ ਦਾ, ਉਹ ਜਿੰਨੀ ਸੰਗਤ ਉਹ ਸ਼ਹੀਦੀ ਜੋੜ ਮੇਲੇ ਤੇ ਜਾ ਕੇ ਸੇਵਾ ਕਰਦੀ ਸੀ ਪਿੱਛੋਂ ਪਹਿਲਾਂ ਪਿੰਡਾਂ ਤੋਂ, ਉਨੀ ਸੰਗਤ ਇਕੱਠੀ ਹੋ ਕੇ ਇੱਥੇ ਸੇਵਾ ਕਰਦੀ ਆ ਰਲ ਕੇ। ਤਾਂ ਹੀ ਅਸੀਂ ਸਾਈਨ ਵੀ ਸਾਰਾ ਫਤਿਹਗੜ੍ਹ ਸਾਹਿਬ ਦੀ ਲੰਗਰ ਦਾ ਸੰਗਤ ਦਾ ਹੀ ਲਾਇਆ ਹੁੰਦਾ। ਹਾਂਜੀ, ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਤੁਹਾਡੀ ਜਿਹੜੀ ਕਰਵਾ ਰਹੇ ਹਾਂ। ਰੀਨੋ ਤੋਂ ਵਿਸ਼ੇਸ਼ ਤੌਰ ਦੇ ਉੱਤੇ ਸੰਗਤਾਂ ਆਈਆਂ ਬੇਕਰਸਫੀਲਡ ਦੇ ਇਸ ਨਗਰ ਕੀਰਤਨ ਦੇ ਵਿੱਚ, ਤੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿੱਦਾਂ ਦਾ ਅੱਜ ਦਾ ਜਿਹੜਾ ਇਹ ਨਗਰ ਕੀਰਤਨ ਦੇ ਉੱਤੇ ਇਕੱਠ ਰਿਹਾ, ਕਿੱਦਾਂ ਸੰਗਤ ਸੀ, ਕਿੰਨਾ ਕੁ ਉਤਸ਼ਾਹ ਜਿਹੜਾ ਸੇਵਾਦਾਰਾਂ 'ਚ ਆ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਫਰੋਮ ਕੈਲੀਫੋਰਨੀਆ, ਆਪਣੇ ਸਟਾਕਟਨ ਲੋੜਾਈ। ਬਾਕੀ ਸਾਰੀ ਸੰਗਤ ਸਾਡੀ ਨਵਾਡਾ ਤੋਂ, ਆਪਣੇ ਰੀਨੋ ਨਵਾਡਾ ਤੋਂ ਜੀ। ਤੇ ਜਿੱਦਾਂ ਅਸੀਂ ਹੋਰ ਵੀ ਨਗਰ ਕੀਰਤਨਾਂ ਤੇ ਸਾਰੇ ਸੇਵਾ ਕਰਨ ਜਾਂਦੇ, ਅੱਜ ਅਸੀਂ ਬੇਕਰਫੀਲਡ ਦੇ ਵਿੱਚ ਪਹੁੰਚੇ ਹਾਂ। ਸਾਰੀ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕ ਹੋਵੇ ਜੀ। ਵਧਾਈ ਦੇ ਪਾਤਰ ਆ ਸਾਰੀ ਬੇਕਰਫੀਲਡ ਦੀ ਸਿੱਖ ਸੰਗਤ ਵੀ, ਤੇ ਸਾਰੇ ਕੈਲੀਫੋਰਨੀਆ ਤੋਂ ਪਹੁੰਚੇ ਜਿੰਨੇ ਵੀ ਬੰਦੇ ਇੱਥੇ ਪਹੁੰਚੇ ਆ ਜੀ। ਤੇ ਨਗਰ ਕੀਰਤਨ ਦੇ ਵਿੱਚ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਬੜੀ ਵੱਧ ਚੜ੍ਹ ਕੇ ਜੀ। ਇੱਥੇ ਛੋਲੇ ਭਟੂਰੇ ਜਲੇਬੀਆਂ ਨੂਡਲਸ ਹਰ ਤਰ੍ਹਾਂ ਦਾ ਜਿੱਦਾਂ ਵੀ ਆਪਣੇ ਪਕਵਾਨ ਗੁਰੂ ਘਰਾਂ ਦੇ ਵਿੱਚ ਬਣਦੇ ਆ ਜੀ ਬਣਾਏ ਹੋਏ ਆ। ਅਸੀਂ ਬੇਕਰਫੀਲਡ ਦੀ ਸੰਗਤ ਦੇ ਤੇ ਬਾਹਰੋਂ ਆਏ ਹੋਰ ਸੱਜਣਾ ਦੇ ਧੰਨਵਾਦੀਆਂ, ਜਿਨ੍ਹਾਂ ਨੇ ਪੰਜਾਬੀ ਰੇਡੀਓ USA ਦੇ ਵੀ ਧੰਨਵਾਦੀਆਂ ਜੀ, ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਸਮੂਲਿਤ ਕੀਤੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸੋ ਇਹ ਦੱਸੋ ਇਸ ਵਾਰ ਇਕੱਠ ਕਿੱਦਾਂ ਸੀ, ਸੰਗਤ ਕਿੱਦਾਂ ਸੀ? ਲੱਗਦਾ ਸੀ ਵੀ ਇੰਨੀ ਸੰਗਤ ਹੋਊਗੀ ਤੇ ਪ੍ਰਬੰਧ ਕਿੱਦਾਂ ਰਹੇ ਜੀ? ਪ੍ਰਬੰਧ ਜੀ ਬਹੁਤ ਵਧੀਆ ਸੀਗੇ। ਸੰਗਤ ਦਾ ਠਾਠਾ ਮਾਰਦਾ ਇਕੱਠ ਜੀ ਸਾਡੀ ਸੋਚਣੀ ਦੇ ਮੁਤਾਬਕ ਡਬਲ ਸੀ ਜੀ। ਜਿੱਦਾਂ ਆਪਾਂ ਕਹਿ ਦਈਏ ਵੀ ਲਾਈਕ 25,000 ਬੰਦੇ ਤੋਂ ਉੱਤੇ ਇਕੱਠ ਲੱਗਦਾ ਹਿਸਾਬ ਨਾਲ। ਤੇ ਲੰਗਰਾਂ ਦੀ ਸੇਵਾ ਕੱਲ੍ਹ ਤੋਂ ਲਗਾਤਾਰ ਚੱਲਦੀ ਆ ਜੀ। ਬੜਾ ਠਾਠਾ ਮਾਰਦਾ ਇਕੱਠ ਸੰਗਤ ਦਾ, ਤੇ ਇਸ ਕਰਕੇ ਸਾਰੀ ਵਧਾਈ ਦੇ ਪਾਤਰ ਨੇ ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਹੋਰ ਕਿਸੇ ਨੇ ਕੁਝ ਸ਼ਬਦ ਬੋਲਣੇ ਹੋਣ?
ਵੀਰ ਜੀ ਕੀ ਨਾਮ ਆ? ਮੇਰਾ ਨਾਮ ਹੈਗਾ ਜੀ ਮਲਕੀਤ ਸਿੰਘ ਜੀ। ਜੀ ਮਲਕੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜੀ ਅੱਜ ਬੇਕਰਸਫੀਲਡ ਵਿੱਚ ਇੰਨਾ ਇਕੱਠ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਜਿਹੜੀ ਸਾਡੀ ਲੰਗਰਾਂ ਦੀ ਸੇਵਾ ਏ ਅੱਜ ਸਾਨੂੰ ਸਾਡੀ ਸੋਚ ਦੇ ਮੁਤਾਬਕ ਡਬਲ ਬਣਾਉਣਾ ਪਿਆ ਏ। ਸੰਗਤ ਵਾਧੂ ਹੋਣ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਵੀ ਅਸੀਂ ਜਿੰਨੀ ਪ੍ਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਹੈ ਅਸੀਂ ਉਸ ਨੂੰ ਵੱਧ ਚੜ੍ਹ ਕੇ ਪੂਰਾ ਕਰ ਰਹੇ ਹਾਂ ਤੇ ਪ੍ਰਮਾਤਮਾ ਕਿਰਪਾ ਬਖਸ਼ੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਐਦਾਂ ਲੰਗਰ ਸੰਗਤ ਨੂੰ ਹਮੇਸ਼ਾ ਚੰਗਾ ਤਿਆਰ ਕਰਦੇ ਰਵਾਂਗੇ। ਤਾਂ ਸੋ ਆਉਂਦੇ ਵੀਕਐਂਡ ਦੇ ਉੱਤੇ ਯੂਬਾ ਸਿਟੀ ਉੱਥੇ ਵੀ ਜਿਹੜੀਆਂ ਆ ਉੱਥੇ ਵੀ ਤਿਆਰ ਆਉਂਦੇ ਯੂਬਾ ਸਿਟੀ ਤੇ ਜੀ 3 ਦਿਨ ਦਾ ਲੰਗਰ ਯੂਬਾ ਸਿਟੀ ਲਾ ਰਹੇ ਹਾਂ ਜੀ ਬਹੁਤ ਇਨਸਾਈਡ ਆ ਕਿ ਆਊਟਸਾਈਡ ਆ? ਇਨਸਾਈਡ ਜੀ। ਤੇ ਉਸ ਤੋਂ ਅਗਲੇ ਵੀਕ ਫਿਰ ਉਰੇ ਬੇਕਰਸਫੀਲਡ ਵਿਲਸਨ ਗੁਰੂ ਘਰ ਵਿੱਚ ਨਗਰ ਕੀਰਤਨ ਹੈ ਜੀ, ਉੱਥੇ ਵੀ ਅਸੀਂ ਸੇਵਾ ਨਿਭਾਵਾਂਗੇ ਤੇ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਸਾਰਾ ਕੁਝ। ਆਪ ਜੀ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਰੀਨੋ ਦਵਾਈਆਂ ਸੰਗਤਾਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਲੰਗਰ ਲਾਇਆ ਆ ਤੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਦਰਬਾਰ ਦੇ ਜਿਹੜੇ ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਤੇ ਇਸ ਮੌਕੇ ਮੈਂ ਉਸ ਬੂਥ ਤੇ ਉਸ ਸਟਾਲ ਤੇ ਹਾਂ ਜਿੱਥੇ ਸੇਵਾ ਚੱਲ ਰਹੀ ਹੈ। ਸੇਵਾਦਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਸਿੱਖ ਸੇਵਾ ਆਰਗੇਨਾਈਜੇਸ਼ਨ ਦੇ ਜਿਹੜੇ ਮੁੰਡੇ ਨੌਜਵਾਨ ਮੁੰਡੇ ਜਿਨ੍ਹਾਂ ਨੇ ਇਹ ਸੇਵਾਵਾਂ ਕੀਤੀਆਂ ਨੇ ਇਸ ਵਾਰ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੀ ਨਾਮ ਆ? ਮਨਵੀਰ ਢਿੱਲੋਂ ਜੀ। ਸੋ ਮਨਵੀਰ ਜੀ, ਇਹ ਆਰਗੇਨਾਈਜੇਸ਼ਨ ਤੁਸੀਂ ਕਦੋਂ ਬਣਾਈ ਆ? ਇਹ ਵੀਰੇ ਅਸੀਂ ਸਾਲ ਹੋ ਗਿਆ ਇਹਨੂੰ ਸੇਵਾ ਕਰਦਿਆਂ ਨੂੰ, ਇੱਥੋਂ ਹੀ ਸ਼ੁਰੂ ਕੀਤਾ ਸੀਗਾ। ਅੱਜ ਦੂਸਰਾ ਸਾਲ ਹੈ, ਇੱਥੋਂ ਹੀ ਦੁਬਾਰੇ ਫੇਰ ਹੋਇਆ। ਪਰ ਇਹਦਾ ਨਾਂ ਅਸੀਂ ਕੱਲ੍ਹ ਹੀ ਰੱਖਿਆ ਸਿੱਖ ਸੇਵਾ ਆਰਗੇਨਾਈਜੇਸ਼ਨ। ਹਾਂਜੀ ਹਾਂਜੀ। ਤੇ ਸਾਰੇ ਮੁੰਡੇ ਅਸੀਂ ਜਿੱਦਾਂ ਅਸੀਂ ਖੇਡਦੇ ਹਾਂ ਫੁੱਟਬਾਲ ਗਰਾਊਂਡ ਲਾਉਂਦੇ ਹਾਂ ਅਸੀਂ ਰੋਜ਼ ਸ਼ਾਮ ਨੂੰ ਤੇ ਉਹ ਅਸੀਂ ਜਿਵੇਂ ਇਕੱਠੇ ਹੁੰਦੇ ਸੀਗੇ ਫਿਰ ਸਾਰਿਆਂ ਨੇ ਸਲਾਹ ਕਰ ਲਈ ਵੀ ਯਾਰ ਆਪਾਂ ਇਹ ਵੀ ਕਮਿਊਨਿਟੀ ਲਈ ਕਰੀਏ ਕੁਛ ਤੇ ਫਿਰ ਇਹ ਸ਼ੁਰੂ ਕਰ ਲਿਆ ਤੇ ਲੋਕਾਂ ਨੇ ਵਧੀਆ ਪਸੰਦ ਕੀਤੀ ਪਹਿਲੇ ਸਾਲ। ਫਿਰ ਸਾਨੂੰ ਵੀ ਹੋਇਆ ਹੌਲੀ ਹੌਲੀ ਫਿਰ ਚੱਲਦੇ ਗਏ। ਹੁਣ ਐਤਕੀ ਦੂਸਰਾ ਸਾਲ ਆ। ਵਾਹਿਗੁਰੂ ਮਿਹਰ ਕਰੇ ਤੇ ਪ੍ਰਮਾਤਮਾ ਕਰੇ ਟੁਗੈਦਰ ਰਹੀਏ ਤੇ ਕਰਦੇ ਰਹੀਏ ਹਰ ਵਾਰੀ। ਇਸ ਵਾਰ ਕੀ ਸੰਗਤਾਂ ਨੂੰ ਕੀ ਸ਼ਿਕਾਇਆ ਆ? ਹਰ ਸਾਲ ਦੀ ਤਰ੍ਹਾਂ ਹਰ ਵਾਰੀ ਦੀ ਤਰ੍ਹਾਂ ਟਿੱਕੀਆਂ ਦਾ ਹੁੰਦਾ ਜੀ ਆਪਣਾ, ਟਿੱਕੀਆਂ ਛੋਲੇ। ਹਾਂਜੀ। ਸੋ ਕਿੰਨੀ ਕੁ ਸੰਗਤ ਇਕੱਠ ਕਿੰਨਾ ਕੁ ਸੀਗਾ, ਤੁਹਾਨੂੰ ਕਿੱਦਾਂ ਲੱਗਾ ਇਸ ਵਾਰ? ਕੱਲ ਜਿਵੇਂ ਅਸੀਂ ਟਿੱਕੀ ਬਣਾਈ ਸੀਗੀ ਮੈਨੂੰ ਲੱਗਦਾ 4 ਘੰਟੇ। ਹਾਂਜੀ ਹਾਂਜੀ। ਤੇ 4 ਘੰਟੇ ਦੇ ਵਿੱਚ ਹੀ 3-4 ਹਜ਼ਾਰ ਟਿੱਕੀ ਕੱਲ ਭੁਗਤ ਗਈ ਹੈ। ਕੱਲ ਅਸੀਂ ਇੰਨਾ ਐਕਸਪੈਕਟ ਨਹੀਂ ਸੀ ਕੀਤਾ ਕਿਉਂਕਿ ਲਾਸਟ ਈਅਰ ਘੱਟ ਸੀਗਾ ਪਰ ਇਸ ਵਾਰੀ ਜ਼ਿਆਦਾ ਸੀਗਾ ਘੱਟ। ਚਲੋ ਬਹੁਤ ਵਧੀਆ, ਚੰਗੀ ਗੱਲ ਆ। ਬੇਕਰਸਫੀਲਡ ਵੈਸੇ ਵੀ ਹੁਣ ਕਾਫੀ ਲੋਕ ਮੂਵ ਹੋ ਰਹੇ ਹੁਣ ਨਵੇਂ ਮੂਵ ਬਹੁਤ ਲੋਕੀ ਆਈ ਜਾ ਰਹੇ ਨੇ। ਜਿਵੇਂ ਹੁਣ ਮੈਨੂੰ ਲੱਗਦਾ ਅਮਰੀਕਾ ਦਾ ਵੈਨਕੂਵਰ ਹੀ ਬਣਨਾ ਇਹਨੇ। ਇਹ ਜਿੱਥੇ ਜਿੱਥੇ ਪੰਜਾਬੀ ਜਾਂਦੇ ਸਾਰੇ ਜਗ੍ਹਾ ਸਰੀਓ ਹੀ ਬਣਾਉਂਦੇ ਨੇ ਯਾਰ। ਲੱਗਦਾ ਕਿ ਪਹਿਲਾਂ ਫ੍ਰਿਜ ਨੂੰ ਆ, ਮੈਨੂੰ ਲੱਗਦਾ ਫਿਰ ਇਹ ਆਪਣਾ ਇਹਦੀ ਬੇਕਰਸਫੀਲਡ ਦੀ ਵਾਰੀ ਆਊਗੀ। ਹਾਂਜੀ। ਹੋਰ ਮੁੰਡਿਆਂ ਤੁਹਾਡੇ ਚੋਂ ਕਿਸੇ ਨੇ ਕੁਝ ਕਹਿਣਾ ਹੋਵੇ? ਆਜੋ। ਤੇ ਹੋਰ ਨਗਰ ਕੀਰਤਨ ਦੇ ਸਮਾਨ ਚ ਸੰਗਤਾਂ ਨੂੰ ਕੀ ਸੰਦੇਸ਼? ਕਵਰੇਜ ਕਰਦੇ ਹੋ ਐਵਰੀ ਸਾਲ ਤੇ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਜਿਹੜਾ ਹੀ ਪ੍ਰੋਗਰਾਮ ਹੈ ਤੁਹਾਨੂੰ ਪਹਿਲਾਂ ਵੀ ਜਦੋਂ ਤੁਸੀਂ ਆਏ ਸੀ ਕਿਹਾ ਸੀਗਾ ਟਰੈਕਿੰਗ ਵਾਲਾ, ਅਸੀਂ ਸਾਰੇ ਟਰੈਕਿੰਗ ਨਾਲ ਰਿਲੇਟਡ ਆ, ਬੜੀਆਂ ਚੀਜ਼ਾਂ ਉਹ ਤੋਂ ਸਿੱਖਦੇ ਆ ਤੇ ਉਹਨਾਂ ਨੂੰ ਫੋਲੋ ਵੀ ਕਰਦੇ ਆ ਤੇ ਉਹ ਤੁਸੀਂ ਜ਼ਰੂਰ ਕਰਦੇ ਰਹੋ। ਹਾਂਜੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਖਾਲਸਾ। ਪੰਜਾਬੀ ਰੇਡੀਓ ਦਾ ਧੰਨਵਾਦ ਕਰਦੇ ਹਾਂ ਜਿਹੜਾ ਇੱਥੇ ਪਹੁੰਚੇ ਸਾਡੇ ਕੋਲ ਆ ਕੇ ਦਰਸ਼ਨ ਦਿੱਤੇ ਆ ਕੇ। ਬਹੁਤ ਵਧੀਆ ਲੱਗਿਆ ਤੁਹਾਡਾ। ਬਹੁਤ ਵਧੀਆ ਜੀ। ਠੀਕ ਹੈ। ਸੋ ਇੱਥੇ ਹੀ ਜਿਹੜੀ ਆ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।